ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 21 ਜੁਲਾਈ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸਵੇਰ ਦੇ ਬੁਲਟਨ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ ਆਰਪ ਦੇ ਮੈਂਬਰ ਬਣਨ ਦੇ ਲਈ। ਅਤੇ ਇਸ ਦੇ ਨਾਲ ਨਾਲ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਉਹ ਕਰਦੇ ਨੇ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਫਲਾਇੰਗ ਜੱਟ ਨਾਮ ਦੀ ਫਿਲਮ ਦੇ ਉੱਤੇ ਵਿਵਾਦ ਉੱਠਿਆ। ਅਸੀਂ ਤੇ ਸੋਚਦੇ ਸੀਗੇ ਕਿ ਇਹ ਜਿਹੜਾ ਜੱਟ ਆ ਉਹ ਸਿਰਫ ਸਾਡੇ ਗਾਇਕਾਂ ਜੋਗਾ ਹੀ ਆ, ਸਾਡੀਆਂ ਇੱਥੋਂ ਪੰਜਾਬੀ ਫਿਲਮਾਂ ਜੋਗਾ, ਪਰ ਇਹ ਤੇ ਬਾਲੀਵੁੱਡ ਵਾਲੇ ਵੀ ਲੈ ਗਏ ਆ। ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਆ ਕਿ ਜੱਟ ਵਿਚਾਰੇ ਨੂੰ ਉਧਰ ਵੀ ਘੜੀਸਿਆ ਜਾਏਗਾ, ਹੁਣ ਇੱਧਰ ਵੀ ਘੜੀਸਿਆ ਜਾਏਗਾ। ਇਹ ਫਿਲਮ ਹੈ ਜਿਹੜੀ ਫਲਾਇੰਗ ਜੱਟ, ਇਹਦੇ 'ਚ ਜਿਹੜਾ ਹੀਰੋ ਹੈ ਉਹਦੇ ਇੱਕ ਤੇ ਪਹਿਰਾਵੇ ਤੇ ਥੋੜ੍ਹਾ ਜਿਹਾ ਇਤਰਾਜ਼ ਸੀਗਾ, ਅਤੇ ਦੂਜਾ ਸਭ ਤੋਂ ਇਹ ਵੱਡਾ ਇਤਰਾਜ਼ ਸੀ ਕਿ ਉਹ ਮੋਨੇ ਸਿਰ ਸੀ, ਪਰ ਉਹਦੀ ਜਿਹੜੀ ਉਹਦੀ ਬੋਡੀ ਹੈ ਉਹਦੇ ਤੇ ਖੰਡਾ ਉਕਰਿਆ ਹੋਇਆ, ਜਿਹਨੂੰ ਲੈ ਕੇ ਇਹ ਵਿਵਾਦ ਉਪਜਿਆ। ਪਰ ਇਹ ਪੋਸਟਰ ਜਿਹੜਾ ਆ ਅੱਜ ਜਿਹਦੇ ਤੇ ਇਹ ਵਿਵਾਦ ਹੋਇਆ, ਇਹ ਪੋਸਟਰ ਅੱਜ ਤੋਂ 6 ਮਹੀਨੇ ਪਹਿਲਾਂ ਦਾ ਮਾਰਕੀਟ ਦੇ ਵਿੱਚ ਆ ਗਿਆ ਸੀ, ਪਹਿਲਾਂ ਹੀ ਇੰਟਰਨੈਟ ਤੇ ਉਪਲਬਧ ਸੀ। ਕੋਈ ਉਦੋਂ ਬੋਲਿਆ ਨਹੀਂ, ਕਿਸੇ ਦੀ ਭਾਵਨਾ ਨਹੀਂ ਭੜਕੀ, ਕਿਸੇ ਨੂੰ ਖਿਆਲ ਨਹੀਂ ਆਇਆ ਕਿ ਇਸ ਤਰ੍ਹਾਂ ਸਾਡੇ ਧਾਰਮਿਕ ਪ੍ਰਤੀਕ ਦਾ ਜਿਹੜਾ ਹੈ ਨਿਸ਼ਾਨ, ਉਹਦਾ ਇਹਨਾਂ ਨੇ ਵਰਤ ਵਰਤਾਅ ਕੀਤਾ ਆਪਣੀ ਫਿਲਮ ਦੇ ਵਿੱਚ। ਕਿਸੇ ਨੇ ਕੋਈ ਇੱਕ ਸ਼ਬਦ ਵੀ ਨਹੀਂ ਬੋਲਿਆ ਉਦੋਂ। ਪਰ ਹੁਣ ਜਦੋਂ ਫਿਲਮ ਰਿਲੀਜ਼ ਹੋਣ ਦੇ ਕੰਢੇ ਤੇ ਆ ਗਈ, ਜਦੋਂ ਉਹਦੇ ਟੀਜ਼ਰ ਆ ਗਏ, ਜਦੋਂ ਉਹਦੇ ਉਹ ਟ੍ਰੇਲਰ ਜੇ ਚੱਲਣ ਲੱਗੇ, ਸਾਰੇ ਪਾਸੇ ਐਡ ਆਉਣ ਲੱਗ ਗਈ, ਹੁਣ ਇਹਨਾਂ ਨੇ ਮੁੱਦਾ ਚੁੱਕ ਲਿਆ ਕਮੇਟੀ ਵਾਲਿਆਂ ਨੇ ਵੀ। ਹੁਣ ਦੇਖੋ, ਮਸਲਾ ਇਹ ਹੈ ਕਿ ਜਾਂ ਤੇ ਕੋਈ ਪੱਕੀ ਗਾਈਡਲਾਈਨ ਜਾਰੀ ਕੀਤੀ ਜਾਵੇ ਕਿ ਭਾਈ ਆਹ ਚੀਜ਼ਾਂ ਤੁਸੀਂ ਨਹੀਂ ਵਰਤ ਸਕਦੇ, ਕਿਸੇ ਵੀ ਹਾਲ ਦੇ ਵਿੱਚ ਤੁਸੀਂ ਆਪਣੀ ਫਿਲਮ ਦੇ ਵਿੱਚ ਨਹੀਂ ਲੈ ਸਕਦੇ, ਜੋ ਧਾਰਮਿਕ ਕਿਸੇ ਵੀ ਧਰਮ ਜਾਂ ਕਿਸੇ ਵੀ ਧਾਰਮਿਕ ਵਰਗ ਦੇ ਨਾਲ ਜੁੜੀਆਂ ਹੋਣ, ਉਹ ਚੀਜ਼ਾਂ ਦੀ ਗਾਈਡਲਾਈਨ ਹੋਵੇ। ਜਾਂ ਤਾਂ ਇਹ ਹੋਣਾ ਚਾਹੀਦਾ ਹੈ ਕਿ ਜੇ SGPC ਹੈ ਜਾਂ ਹੋਰ ਜਿਹੜੇ ਧਰਮ ਹੈ, ਜਿਹੜੇ ਫਿਰਕੇ ਆ, ਉਹਨਾਂ ਦੇ ਬੁੱਧੀਜੀਵ ਇੱਕ ਇੱਕ ਕਰਕੇ ਇਹ ਹਰ ਇੱਕ ਵਰਗ ਦੇ ਵਿੱਚੋਂ ਇੱਕ ਇੱਕ ਬੰਦਾ ਹੈ ਜਿਹੜਾ ਉਹ ਸੈਂਸਰ ਦੇ ਵਿੱਚ ਬਿਠਾਇਆ ਜਾਵੇ। ਇਹਦਾ ਹੱਲ, ਸਥਾਈ ਹੱਲ ਤੇ ਇਹੋ ਹੀ ਜਾਪਦੇ ਆ ਕਿ ਕੋਈ ਗਾਈਡਲਾਈਨ ਹੋਵੇ, ਕੋਈ ਇਸ ਤਰ੍ਹਾਂ ਦਾ ਸੈਂਸਰ ਬੋਰਡ ਦੇ ਵਿੱਚ ਇੱਕ ਵਫਦ ਬੈਠੇ ਜਿਹੜਾ ਇਹਨਾਂ ਚੀਜ਼ਾਂ ਨੂੰ ਉੱਥੇ ਹੀ ਰੋਕ ਦੇਵੇ। ਇਸ ਤਰ੍ਹਾਂ ਦਾ ਹੱਲ ਕਰਨ ਦੀ ਬਜਾਏ ਇਹ ਅਸਥਾਈ ਹੱਲ ਲੱਭਦੇ ਆ। ਉਹਦੇ ਤੋਂ ਮਾਫੀ ਮੰਗਾ ਲਈ, ਉਹਦੇ ਤੇ ਕੇਸ ਕਰਤਾ, ਉਹਨੂੰ ਧਮਕੀ ਦਿੱਤੀ। ਇਹ ਇਸ ਤਰ੍ਹਾਂ ਸਗੋਂ ਜਿਹੜੀ ਆ ਉਹ ਫਿਲਮਾਂ ਵਾਲਿਆਂ ਨੂੰ ਜਿਹੜੀ ਪਬਲਿਸਿਟੀ ਕਹਿ ਦਿੰਦੇ ਆਪਾਂ, ਉਹ ਪਬਲਿਸਿਟੀ ਮਿਲ ਜਾਂਦੀ ਹੈ। ਜਿਹੜੀ ਚੀਜ਼ ਉਹ ਭਾਲਦੇ ਉਹੀ ਚੀਜ਼ ਇਹ ਆਪ ਦੇ ਦਿੰਦੇ ਆ। ਅੱਜ ਵੀ ਦੇਖੋ ਟੈਲੀਵਿਜ਼ਨ ਡਿਬੇਟਾਂ ਤੇ ਇਹਦੇ ਤੇ ਇਸ ਮੁੱਦੇ ਤੇ ਬਹਿਸ ਹੋਣ ਡਈ ਹੈ। ਟੈਲੀਵਿਜ਼ਨ ਡਿਬੇਟਾਂ ਦੇ ਵਿੱਚ ਇਹ ਮਸਲਾ ਛਾ ਗਿਆ। ਮਸਲਾ ਇੰਨਾ ਗੰਭੀਰ ਨਹੀਂ ਹੈ। ਜਿੱਦਾਂ ਉਹ ਜਿਹਨੇ ਅੱਗੇ ਜੈਕਲੀਨ ਫਰਨੈਂਡਸ ਨੇ ਗਾਤਰਾ ਪਾ ਕੇ ਜਿਹੜਾ ਅੱਧ ਨੰਗਾ ਨਾਚ ਕੀਤਾ ਸੀ, ਤੇ ਉਹਦੇ ਵਿੱਚ ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਆਪ ਹੀ ਉਹਨੂੰ ਨੋਟਿਸ ਭੇਜਿਆ ਤੇ ਆਪ ਹੀ ਮਾਫੀ ਦੇ ਦਿੱਤੀ ਸੀ। ਮਾਮਲਾ ਕਿਸੇ ਨੇ ਵਿਚਾਰਿਆ ਹੀ ਨਹੀਂ ਕਿ ਭਾਈ ਤੁਸੀਂ ਕੌਣ ਹੁੰਦੇ ਹੋ, ਖੁਦ ਇਕੱਲੇ ਮਾਫੀ ਦੇਣ ਵਾਲੇ। ਦਿਖਾਓ ਉਹਨਾਂ ਦਾ ਮਾਫੀਨਾਮਾ। ਮਾਫੀ ਉਹਨਾਂ ਨੇ ਮਨਜਿੰਦਰ ਸਿੰਘ ਸਿਰਸੇ ਇਕੱਲੇ ਤੋਂ ਮੰਗੀ ਹੈ ਜਾਂ ਪੂਰੇ ਸਿੱਖ ਜਗਤ ਤੋਂ ਮੰਗੀ ਹੈ? ਉਹ ਕਿੱਥੇ ਹੈ ਮਾਫੀਨਾਮਾ? ਮਾਫੀ ਮੰਗੀ ਕਿੰਨੇ ਆ ਉਹ ਵੀ ਜਰਾ ਦੱਸੋ ਤੇ ਸਹੀ। ਖੈਰ, ਇਹ ਜਿਹੜਾ ਮੱਕੜ ਸਾਹਿਬ ਹੋਰਾਂ ਦਾ ਇਤਰਾਜ਼ ਹੈ, ਵਾਜਬ ਹੈ, ਚਲੋ ਉਹ ਨੁਮਾਇੰਦਗੀ ਕਰਦੇ ਸਿੱਖਾਂ ਦੀ। ਪਰ ਇਹ ਹੁਣ ਜਦੋਂ ਅਕਾਲੀ ਦਲ ਦੇ ਨਾਲ ਇਹਨਾਂ ਦੀਆਂ ਗੂੜੀਆਂ ਪ੍ਰੀਤਾਂ, ਅਕਾਲੀ ਦਲ ਦੀਆਂ ਅੱਗੋਂ ਮੋਦੀ ਸਾਹਿਬ ਹੋਰਾਂ ਨਾਲ ਬੜੀਆਂ ਪੀੜ੍ਹੀਆਂ ਯਾਰੀਆਂ ਨੇ। ਸੋ ਇਸ ਦੌਰ ਦੇ ਵਿੱਚ ਵੀ ਜੇ ਆਪਣੀ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਮਨਵਾ ਸਕਦੇ, ਤੇ ਫਿਰ ਅਸੀਂ ਤਵੱਕੋ ਹੀ ਨਹੀਂ ਕਰ ਸਕਦੇ ਕਿ ਅੱਗੇ ਕੋਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਬਣ ਜਾਵੇਗਾ। ਪਰ ਉਮੀਦ ਕਰ ਸਕਦੇ ਹਾਂ ਕਿ ਇਹ ਵਿਵਾਦ ਹੈ ਜਿਹੜੇ ਉਹ ਜ਼ਿਆਦਾ ਨਾ ਉੱਠਣ। ਪਰ ਜਿੱਥੋਂ ਤੱਕ ਆਪਾਂ ਗੱਲ ਫਲਾਇੰਗ ਜੱਟ ਦੀ ਕੀਤੀ ਸੀਗੀ, ਉਹਨਾਂ ਨੂੰ ਵੀ
ਬਾਲੀਵੁੱਡ ਵਾਲਿਆਂ ਨੂੰ ਵੀ ਫਲਾਇੰਗ ਜੱਟ ਹੀ ਦਿਸਿਆ, ਉਹਨਾਂ ਨੂੰ ਵੀ ਕਰਾਇੰਗ ਜੱਟ ਨਹੀਂ ਦਿਸਿਆ ਜਾਂ ਡਾਇੰਗ ਜੱਟ ਨਹੀਂ ਦਿਸਿਆ, ਉਹਨਾਂ ਨੂੰ ਵੀ ਫਲਾਇੰਗ ਜੱਟ ਹੀ ਦਿਸਿਆ। ਸੋ ਇਹ ਜੱਟ ਦੀ ਵੀ ਕਿਸਮਤ ਮਾੜੀ ਹੋਇਆ ਹੈ। ਜੀ ਜੀ। ਅਤੇ ਅੱਗੇ ਵਧਦੇ ਹਾਂ, ਗ੍ਰੇਸ ਅੰਕਾਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਨੋਟਿਸ। ਇਹ ਇੱਕ ਵਿਦਿਆਰਥਣ ਬੱਚੀ ਨੇ ਉੱਥੇ ਰਿਟ ਪਾਈ ਸੀਗੀ ਜੀ ਹਾਈ ਕੋਰਟ ਦੇ ਵਿੱਚ। ਉਹਦਾ ਤਰਕ ਇਹ ਸੀਗਾ ਕਿ ਜਿਸ ਜ਼ਮਾਨੇ ਦੇ ਵਿੱਚ, ਜਿਸ ਦੌਰ ਦੇ ਵਿੱਚ ਇਕੱਠੀਆਂ ਦਾਖਲਾ ਪ੍ਰੀਖਿਆਵਾਂ ਹੁੰਦੀਆਂ, ਇੱਕ ਸਟੇਟ ਉੱਥੇ ਜੇ ਗ੍ਰੇਸ ਅੰਕ ਦੇ ਦੇ ਤੇ ਇਹ ਦੂਜਿਆਂ ਦੇ ਨਾਲ ਅਨਿਆਂ ਹੈ। ਜੇ ਅਸੀਂ ਇਹਨੂੰ ਪੂਰੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਦੇਖੀਏ ਤੇ ਤਰਕ ਸਹੀ ਜਾਪਦਾ। ਹੁਣ ਦੇਖੋ, ਹਰਿਆਣੇ ਵਾਲੇ 1 ਨੰਬਰ ਦੇਣਗੇ ਜਾਂ 2 ਨੰਬਰ ਜਾਂ 4 ਨੰਬਰ ਗ੍ਰੇਸ ਦੇ ਦੇਣ, ਤੇ ਇੱਥੇ ਸਿੱਧੇ 23 ਜਾਂ 30 ਦੇ ਦੇਣ ਤੇ ਦੂਜਿਆਂ ਨਾਲ ਤੇ ਧੱਕਾ ਹੋ ਗਿਆ ਨਾ। ਕਿਉਂਕਿ ਇੱਕ ਜਿਹੜੀ ਉਹ ਕਿਸੇ ਵੀ ਮਾਮਲੇ 'ਚ IAS ਦੀ ਪ੍ਰੀਖਿਆ ਜਾਂ ਕਿਸੇ ਦੀ ਵੀ ਪ੍ਰੀਖਿਆ, ਜਿਹੜੀ ਸਾਂਝੀ ਪ੍ਰੀਖਿਆ, ਕਿਸੇ ਵੀ ਦਾਖਲੇ ਪ੍ਰੀਖਿਆ ਦੇ ਵਿੱਚ ਜਦੋਂ ਬਹਿਣਗੇ ਤੇ ਉਸ ਬੰਦੇ ਨੂੰ ਤੇ ਲਾਭ ਮਿਲ ਗਿਆ ਗ੍ਰੇਸ ਅੰਕ ਦਾ। ਹੁਣ ਇਸ ਚੀਜ਼ ਨੂੰ ਲੈ ਕੇ ਇੱਕ ਪਾਈ ਸੀਗੀ ਪਟੀਸ਼ਨ ਤੇ ਉਹਦੇ ਤੇ ਸੁਣਵਾਈ ਕਰਦਿਆਂ ਹੁਣ ਨੋਟਿਸ ਜਾਰੀ ਹੋ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ, ਪੰਜਾਬ ਸਰਕਾਰ ਨੂੰ, ਤੇ ਮੇਰੇ ਖਿਆਲ ਦੇ ਨਾਲ CBSE ਨੂੰ ਵੀ ਹੋ ਗਿਆ। ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹਾਈ ਕੋਰਟ ਨੂੰ ਕਿ ਆਓ ਬਾਈ ਜਵਾਨੋ ਦੱਸੋ, ਏਡਾ ਵੱਡਾ ਧੱਕਾ ਤੇ ਸੁਣਿਆ ਨਹੀਂ ਸੀ ਕਦੇ। ਮਾਪਦੰਡ ਜਿੱਥੋਂ ਤੱਕ ਆ, ਜਿਹਨੂੰ ਆਪਾਂ ਮਾਪਦੰਡ ਕਹਿੰਦੇ ਆ ਕਿ ਜਿਹੜੀਆਂ ਹੈ ਨੇ ਗਾਈਡਲਾਈਨਸ, ਰੂਲ ਐਂਡ ਰੈਗੂਲੇਸ਼ਨ ਜਿਹਨੂੰ ਕਹਿ ਦਿੰਦੇ ਆ, ਉਹਦੇ ਮੁਤਾਬਕ ਜੇ ਕਿਸੇ ਕਲਾਸ ਦੇ ਵਿੱਚ 700 ਨੰਬਰ, ਜਿਹੜਾ ਜਿਹਨੂੰ ਆਪਾਂ ਟਾਰਗੇਟ ਟੀਚਾ ਅੰਕ ਕਹਿ ਦਿੰਦੇ, ਜੇ 700 ਹੈ ਤੇ ਤੁਸੀਂ ਉਸ ਬੱਚੇ ਨੂੰ 7 ਵੱਧ ਤੋਂ ਵੱਧ ਗ੍ਰੇਸ ਅੰਕ ਦੇ ਸਕਦੇ ਹੋ। ਇਹ ਫਾਰਮੂਲਾ ਕੰਮ ਕਰਦਾ ਜ਼ਿਆਦਾਤਰ ਮਾਮਲਿਆਂ 'ਚ ਕਿ ਜਿੰਨੇ ਨੰਬਰ ਹੁੰਦੇ ਆ, ਕੁੱਲ ਨੰਬਰਾਂ ਦਾ ਇਹ 1% ਹੁੰਦਾ ਹੈ। ਪਰ ਇੱਥੇ ਕੀ ਹੈ, ਇੱਥੇ ਤੇ ਪਤਾ ਨਹੀਂ ਹੁਣ 600 ਨੰਬਰ ਹੋਏਗਾ, 650 ਨੰਬਰ ਹੋਏਗਾ, ਪਰ ਇਹਨਾਂ ਨੇ 23 ਵੰਡ ਦਿੱਤੇ, ਜਿੱਥੋਂ ਇਹ ਰੌਲਾ ਪਿਆ ਸਾਰਾ। ਹੁਣ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਪਵੇਗਾ। ਪਰ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਫਾਰਮੂਲੇ ਆ, ਚਾਹੇ ਉਹ 8ਵੀਂ ਤੱਕ ਫੇਲ ਨਾ ਕਰਨਾ ਜਾਂ ਆ ਗ੍ਰੇਸ ਅੰਕਾਂ ਦੀ ਸਿੱਧੀ ਪਾਂਡੀ ਅਗਲੇ ਦੀ ਝੋਲੀ 'ਚ ਪਾ ਦੇਣੀ, ਇਹ ਫਾਰਮੂਲੇ ਇਹੋ ਜਿਹੇ ਫਾਰਮੂਲੇ ਆ ਕਿ ਇਹ ਸਾਡੇ ਇੱਥੇ ਦੇ ਯੂਨੀਵਰਸਿਟੀਆਂ ਦੇ ਜਿਹੜੇ ਵੱਡੇ ਕਾਰਖਾਨੇ ਲੱਗੇ ਉਹਨਾਂ ਲਈ ਕੱਚਾ ਮਾਲ ਆ, ਜਦ ਕਿ ਸਮਾਜ ਲਈ ਇਹੋ ਜਿਹੇ ਧੱਕੇ ਸਟਾਰਟ ਜਿਹੜੇ ਪੜੇ ਆ ਉਹ ਖਤਰਾ ਹੀ ਹੈ। ਜੀ। ਅੱਗੇ ਵਧਦੇ ਹਾਂ, ਭਗਵੰਤ ਮਾਨ ਹੁਣਾਂ ਨੇ ਫੇਸਬੁੱਕ ਲਾਈਵ ਕੀਤਾ, ਸੰਸਦ ਦੇ ਅੰਦਰੋਂ ਵਿਵਾਦ ਨਵਾਂ ਸਹੇੜ ਲਿਆ। ਭਗਵੰਤ ਮਾਨ ਤੇ ਜਿਹੜਾ ਵਿਵਾਦ ਆ, ਇਹ ਤੇ ਚੋਲੀ ਦਾਮਨ ਦਾ ਰਿਸ਼ਤਾ, ਚੋਲੀ ਦਾਮਨ ਦਾ ਨਹੀਂ, ਇਹ ਤੇ ਬੰਦੇ ਦੇ ਪਰਛਾਵੇਂ ਵਾਲਾ ਰਿਸ਼ਤਾ ਹੈ ਜੀ। ਕਿ ਕਈ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਆਹ ਲੜਾਈਏ ਸਾਡੇ ਵਿਹੜੇ। ਭਗਵੰਤ ਮਾਨ ਦਾ ਵੀ ਹਾਲ ਇਹੋ ਜਿਹਾ ਹੀ ਹੈ ਕਿ ਆਓ ਸਿਆਪਿਓ ਸਾਡੇ ਵਿਹੜੇ। ਸਿਆਪਾ ਕੋਈ ਨਾ ਕੋਈ ਪਾਈ ਰੱਖਣਾ। 2-4 ਮਹੀਨੇ 6 ਮਹੀਨੇ ਲੰਘਦੇ ਆ। ਵਿਵਾਦ ਜਿਹੜਾ ਇਸ ਵਾਰੀ ਵੱਖਰੀ ਕਿਸਮ ਦਾ ਹੈ। ਵਿਵਾਦ ਪੰਜਾਬ ਨਾਲ ਜੁੜਿਆ ਨਹੀਂ, ਨਾ ਮੋਦੀ ਨਾਲ ਜੁੜਿਆ। ਵਿਵਾਦ ਇਸ ਕਰਕੇ ਬਣ ਗਿਆ ਕਿਉਂਕਿ ਇਹਨਾਂ ਨੇ ਸੰਸਦ ਦੇ ਵਿੱਚ ਜਾ ਕੇ ਉੱਥੋਂ ਲਾਈਵ ਕੀਤਾ, ਦੱਸਿਆ ਕਿ ਇੱਥੇ ਪ੍ਰਸ਼ਨ ਜਿਹੜੇ ਉਹ ਜਮ੍ਹਾਂ ਕਰਾਏ ਜਾਂਦੇ ਆ, ਇੱਥੋਂ ਜਿਹੜਾ ਬੋਲਿਆ ਜਾਂਦਾ, ਇੱਥੋਂ ਇਹ ਕੀਤਾ ਜਾਂਦਾ, ਉੱਥੋਂ ਉਹ ਕੀਤਾ ਜਾਂਦਾ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਨੇ ਉੱਥੇ ਸੰਸਦ ਨੂੰ ਸਟੂਡੀਓ ਬਣਾ ਕੇ ਰਿਪੋਰਟਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਦੱਸਦੇ ਆ ਕਿ ਇੱਕ ਸਿਕਿਉਰਿਟੀ ਗਾਰਡ ਨੇ ਰੋਕਿਆ ਵੀ ਕਿ ਮਾਨ ਸਾਹਿਬ ਇਹ ਨਾ ਕਰੋ। ਮਾਨ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਰਿਕਾਰਡਿੰਗ ਨਹੀਂ ਕਰਦਾ, ਮੈਂ ਤਾਂ ਲਾਈਵ ਕਰ ਰਿਹਾ। ਸੋ ਇਹ ਵੀ ਜਿਹੜਾ ਉਹ ਸੁਣਨ ਨੂੰ ਮਿਲਿਆ। ਪਰ ਜੋ ਵੀ ਹੈ, ਭਗਵੰਤ ਮਾਨ ਨੂੰ ਸੰਜੀਦਾ ਹੋਣਾ ਚਾਹੀਦਾ, ਥੋੜ੍ਹਾ ਜਿਹਾ ਸਿਆਣਾ ਹੋਣਾ ਚਾਹੀਦਾ। ਸਿਆਣੇ ਤਾਂ ਵੈਸੇ ਬਹੁਤ ਆ, ਥੋੜ੍ਹਾ ਜਿਹਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਉਹ ਮੁਲਕ ਨਹੀਂ ਹੈ ਜਿਹਨਾਂ ਮੁਲਕਾਂ ਦੇ ਵਿੱਚ ਪਾਰਲੀਮੈਂਟ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਨੀ ਕੋਈ ਉਹਦੇ 'ਤੇ ਸਿਕਿਉਰਿਟੀ ਹੁੰਦੀ ਜਿੰਨੀ ਕੋਈ ਬੱਸ ਅੱਡਿਆਂ 'ਤੇ ਹੁੰਦੀ ਹੈ। ਬੱਸ ਅੱਡੇ ਵਾਲਾ ਹਿਸਾਬ ਹੈ, ਕੋਈ ਚਲਾ ਗਿਆ ਕੋਈ ਆ ਗਿਆ। ਉਹ ਮੁਲਕ ਨਹੀਂ ਹੈ ਕਿ ਜਿੱਥੇ ਕੋਈ ਵੀ ਚਲਾ ਗਿਆ ਕੋਈ ਵੀ ਆ ਗਿਆ। ਇਸ ਸੰਸਦ 'ਤੇ ਹਮਲਾ ਹੋ ਚੁੱਕਾ ਹੈ, ਬਹੁਤ ਤਗੜਾ, ਬਹੁਤ ਵੱਡਾ ਹਮਲਾ ਹੋ ਚੁੱਕਾ। ਇਸ ਮੁਲਕ 'ਤੇ ਜਿਹੜਾ ਸੁਰੱਖਿਆ ਇੰਤਜ਼ਾਮਾਂ ਦਾ ਹਾਲ ਆ ਉਹ ਇਹ ਹੈ ਕਿ ਇੱਥੋਂ ਦੀ ਜਨਤਾ ਜਿਹੜੀ ਹੈ ਉਹ ਅੱਤਵਾਦੀਆਂ ਦੀ ਦਇਆ 'ਤੇ ਨਿਰਭਰ ਆ ਕਿ ਜਿੰਨਾ ਚਿਰ ਉਹ ਹਮਲਾ ਨਹੀਂ ਕਰਦੇ ਉਹਨਾਂ ਚਿਰ ਇਹ ਸੇਫ ਆ। ਸੋ ਇਸ ਮੁਲਕ ਦੇ ਵਿੱਚ ਹਮੇਸ਼ਾ ਜਿਹੜੀ ਹੈ ਇੱਕ ਅਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ। ਸੰਸਦ ਹੈ ਜਿਹੜਾ ਬੜਾ ਨਾਜ਼ੁਕ ਸਥਾਨ ਹੈ ਇਸ ਮਾਮਲੇ ਤੋਂ। ਜੇ ਉਹਦੇ ਕੋਈ ਨੇਮ ਕਾਇਦੇ ਬਣਾਏ ਗਏ ਆ, ਦੇਖੋ ਹੁਣ ਮੈਂਬਰ ਪਾਰਲੀਮੈਂਟ ਉੱਥੇ ਉਹ ਵੀ ਹੈ ਜਿਹੜੇ ਉੱਥੋਂ 5-5 ਵਾਰੀ ਜਿੱਤ ਕੇ ਗਏ ਆ,
ਲਗਾਤਾਰ ਜਿੱਤ ਕੇ ਜਾ ਰਹੇ ਆ। ਉਹਨਾਂ ਨੇ ਵੀ ਨੇਮ ਇਹੀ ਹੈ ਕਿ ਤੁਸੀਂ ਉੱਥੇ ਫੋਨ ਤੇ ਲਿਜਾ ਸਕਦੇ ਹੋ, ਤੁਹਾਨੂੰ ਮਨਾਹੀ ਨਹੀਂ ਹੈ, ਤੁਸੀਂ ਆਪਣਾ ਸੈੱਲ ਫੋਨ ਅੰਦਰ ਲਿਜਾ ਸਕਦੇ ਹੋ, ਪਰ ਤੁਸੀਂ ਰਿਕਾਰਡਿੰਗ ਨਹੀਂ ਕਰ ਸਕਦੇ। ਇੱਕ ਨੇਮ ਹੈ, ਇੱਕ ਕਾਇਦਾ, ਤੁਸੀਂ ਰਿਕਾਰਡਿੰਗ ਨਹੀਂ ਚਲਾ ਸਕਦੇ। ਹੁਣ ਠੀਕ ਹੈ, ਭਗਵੰਤ ਮਾਨ ਕਹੇਗਾ ਕਿ ਮੈਂ ਰਿਕਾਰਡਿੰਗ ਨਹੀਂ ਚਲਾਈ, ਮੈਂ ਲਾਈਵ ਕੀਤਾ, ਪਰ ਉਹ ਰਿਕਾਰਡਿੰਗ ਤੋਂ ਵੀ ਖਤਰਨਾਕ ਹੈ ਕਿ ਜੋ, ਕਿਉਂਕਿ ਇਹਨਾਂ ਨੇ ਲਾਈਵ ਕੀਤਾ, ਅਗਲਾ ਤਾਂ ਰਿਕਾਰਡ ਕਰ ਸਕਦਾ ਹੈ ਨਾ, ਜਿਹੜੇ ਕੋਨੇ ਚੀਜ਼ਾਂ ਜਿਹੜੀਆਂ ਵੇਖੀਆਂ। ਸੋ ਇਹ ਚੀਜ਼ ਜਿਹੜੀ ਹੈ ਭਗਵੰਤ ਮਾਨ ਨੇ ਕੀਤੀ ਹੈ। ਠੀਕ ਹੈ, ਹੋ ਸਕਦਾ ਉਹਨਾਂ ਨੂੰ ਪਤਾ ਨਾ ਹੋਵੇ ਇਸ ਚੀਜ਼ ਬਾਰੇ, ਇਸ ਚੀਜ਼ ਤੋਂ ਉਹ ਸ਼ਾਇਦ ਹੋ ਸਕਦਾ ਕਿ ਥੋੜ੍ਹਾ ਜਿਹਾ ਉਹ ਆਪਣੇ ਆਪ ਨੂੰ ਜਿਵੇਂ ਉਹ ਕਰਦੇ ਆ, ਥੋੜ੍ਹਾ ਜਿਹਾ ਕਿਸੇ ਵੇਗ ਦੇ ਵਿੱਚ ਬਹਿ ਕੇ ਕਰਕੇ ਹੋਣ, ਉਹ ਵੱਖਰਾ ਵਿਸ਼ਾ ਕਿ ਕੀ ਜਵਾਬ ਦੇਣਗੇ। ਪਰ ਭਗਵੰਤ ਮਾਨ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਅੱਗੇ ਹੀ ਭਗਵੰਤ ਮਾਨ ਬਹੁਤ ਸਾਰੇ ਵਿਵਾਦਾਂ 'ਚ ਘਿਰ ਚੁੱਕਾ ਹੈ। ਇਹ ਮੁੱਦਾ ਵੀ ਜੇ ਸਿਆਸੀ ਮੁੱਦਾ ਬਣ ਗਿਆ ਤੇ ਮੁੱਦਿਆਂ ਦੀ ਅੱਗੇ ਦਲਦਲ 'ਚ ਫਸੇ ਫਿਰਦੇ, ਇੱਕ ਦਲਦਲ, ਇੱਕ ਟੋਆ ਹੋਰ ਪੱਟਿਆ ਜਾਏਗਾ। ਇਹਨਾਂ ਨੂੰ ਥੋੜ੍ਹਾ ਜਿਹਾ ਸੁਹਿਰਦ ਹੋਣ ਦੀ ਲੋੜ ਹੈ, ਥੋੜ੍ਹਾ ਜਿਹਾ ਸੰਜੀਦਾ ਹੋਣ ਦੀ ਲੋੜ ਹੈ। ਜਿਵੇਂ ਭਾਵਨਾਤਮਕ ਤੌਰ ਤੇ ਇਹ ਕਰਦੇ ਆ, ਦੱਸਦੇ ਆ ਕਿ ਜਦੋਂ ਇਹਨਾਂ ਦੇ ਮਨੋਵੇਗ ਦੀ ਤਸਵੀਰ ਉਕਰਦੀ ਇਹਨਾਂ ਦੇ ਚਿਹਰੇ ਤੇ, ਪੰਜਾਬ ਪ੍ਰਤੀ ਗੱਲ ਕਰਦੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਸ ਤਰ੍ਹਾਂ ਦੀ ਗੰਭੀਰਤਾ ਇਹਨਾਂ ਨੂੰ ਆਪਣੀ ਕਾਰਜਸ਼ੈਲੀ 'ਚ ਵੀ ਲਿਆਉਣੀ ਚਾਹੀਦੀ ਹੈ। ਪ੍ਰੈਕਟੀਕਲੀ ਵੀ ਉਹ ਲੈ ਕੇ ਆਉਣ ਕਿ ਨਹੀਂ ਤੇ ਜਿਵੇਂ ਅੱਗੇ ਇਹਨਾਂ ਨੂੰ ਝਟਕੇ ਲੱਗਦੇ, ਹੋਰ ਝਟਕੇ ਲੱਗਣਗੇ। ਪਰ ਭਗਵੰਤ ਮਾਨ ਹੁਣ ਤੱਕ ਵਾਹਵਾ 2 ਸਾਲ ਪੁਰਾਣਾ ਮੈਂਬਰ ਪਾਰਲੀਮੈਂਟ ਹੋ ਗਿਆ, ਥੋੜ੍ਹਾ ਜਿਹਾ ਇਹਨਾਂ ਨੂੰ ਆਪਣੇ ਵਿਹਾਰ ਦੇ ਵਿੱਚ, ਆਪਣੇ ਜੋ ਇਹਨਾਂ ਦੀ ਕਾਰਜਸ਼ੈਲੀ ਹੈ ਉਹਦੇ ਵਿੱਚ ਬਦਲਾਅ ਚਾਹੀਦਾ ਹੈ। ਜੀ 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 ਅੱਗੇ ਵਧਦੇ ਹਾਂ। ਲਾੜਾ ਡਾਲਰਾਂ ਦਾ ਹਾਰ ਪਾ ਕੇ ਢੁਕਿਆ, ਸਾਰੇ ਪਾਸੇ ਚਰਚੇ। ਵੇਖੋ, ਦੁਆਬੇ ਦੇ ਵਿੱਚ ਇਹ ਇੱਦਾਂ ਦੇ ਕੰਮ ਕਈ ਵਾਰੀ ਹੋਏ ਆ, ਪਰ ਇਹ ਜਿਹੜਾ ਢੁੱਕਾ ਵਾ ਲਾੜਾ, ਇਹਨੇ ਕਮਾਲ ਹੀ ਕਰ ਦਿੱਤੀ ਹੈ। ਵੈਸੇ ਦੁਆਬੇ ਦੇ ਵਿੱਚ ਉੱਥੇ ਇਹ ਵੀ ਖਬਰ ਆਈ ਸੀ ਪਿਛਲੇ ਸਾਲ ਕਿ ਇੱਧਰੋਂ ਤੁਹਾਡੇ ਗਏ ਅਮਰੀਕਾ ਕੈਨੇਡਾ 'ਚੋਂ ਉਹ ਮੁੰਡੇ, ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ ਤੇ ਉਹ ਸ਼ੌਕੀਨ ਸੀ ਵਿਸਕੀ ਦਾ, ਵਿਸਕੀ ਵੀ ਇੱਧਰੋਂ ਲੈ ਕੇ ਗਏ ਸੀ ਤੇ ਜੋ ਪਿੰਡੋਂ ਤੁਰੇ ਤੇ ਕਬਰਾਂ ਤੱਕ ਵਿਸਕੀ ਉਹ ਚੱਲਦੀ ਗਈ ਸਾਰੇ ਰਾਹ। ਤੇ ਨਾਲ ਵੀ ਜਾਣ ਲੱਗਿਆ ਉਹਨਾਂ ਨੇ 4 ਬੋਤਲਾਂ ਬਾਪੂ ਦੇ ਰੱਖੀਆਂ ਸੀ, ਮਹਿੰਗੀਆਂ, ਜਿਹਨੂੰ ਸਕੌਚ ਦੀਆਂ ਬੋਤਲਾਂ ਕਹਿੰਦੇ ਆ। ਨਕੋਦਰ ਇਲਾਕੇ ਦੀ ਗੱਲ ਹੈ। ਤੇ ਉਹ ਬਸ ਉਹਨਾਂ ਦਾ ਜਸ਼ਨ ਹੀ ਸੀਗਾ, ਪਾਰਟੀ ਉਹ ਕੀਤੀ ਉਹਨਾਂ ਨੇ। ਬਾਪੂ ਨੂੰ ਵੀ ਜਾਨੀ ਸਕੌਚ ਦੇ ਨਾਲ ਹੀ ਨਵਾ ਕੇ ਤੋਰਿਆ ਸੀਗਾ। ਅਜੀਬ ਰੰਗ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਬੰਦਾ ਪ੍ਰਵਾਸੀ ਨਹੀਂ ਸੀ, NRI ਨਹੀਂ ਹੈ। ਅਸੀਂ ਜੇ ਕਹਿ ਦਈਏ ਕਿ ਕੋਈ NRI ਗਿਆ ਹੈ ਤੇ ਇੱਧਰੋਂ ਚੰਗੇ ਨੋਟ ਹੁੰਜ ਕੇ ਲਗਿਆ, ਚੰਗੇ ਪਾਉਂਡ, ਚੰਗੇ ਡਾਲਰ ਬਣਾ ਕੇ ਲਗਿਆ, ਉਹ ਤੇ ਇਹੋ ਜਿਹੇ ਟਸ਼ਨ ਕਰ ਲਏ, ਅਸੀਂ ਮੰਨ ਲਈਏ। ਜਿਹੜਾ ਇੱਧਰ ਪੰਜਾਬ 'ਚ ਰਹਿੰਦਾ ਪੰਜਾਬੀ ਇਸ ਤਰ੍ਹਾਂ ਕਰੇ ਤੇ ਥੋੜ੍ਹਾ ਜਿਹਾ ਹੈਰਾਨ ਤਾਂ ਬੰਦਾ ਹੁੰਦਾ ਹੀ ਆ। ਇਹ ਹੁਸ਼ਿਆਰਪੁਰ ਟੁਕਿਆ ਸੀਗਾ ਦੁਲਹੇ ਰਾਜਾ, ਤੇ ਦੁਲਹੇ ਰਾਜਾ ਨੂੰ ਤੇ ਕੋਈ ਵੇਂਦਾ ਹੀ ਨਹੀਂ ਸੀ। ਉਹਦੇ ਗਲ ਦੇ ਵਿੱਚ ਜਿਹੜੇ ਡਾਲਰ ਸੀ, ਤੇ ਡਾਲਰ ਵੀ ਇੱਦਾਂ ਦੇ ਸੀ ਕਿ ਜਿਵੇਂ ਨਾਰ ਦੇ ਵਿੱਚ ਕਾਬਲੀ ਨਾਰ ਹੁੰਦਾ, ਉਹਦੇ ਵਿੱਚ ਦਾਣੇ ਚਿਣੇ ਹੁੰਦੇ ਆ, ਇਸ ਤਰ੍ਹਾਂ ਡਾਲਰ ਚਿਣੇ ਹੋਏ ਸੀਗੇ। ਸਾਰੇ ਜਿਹੜੇ ਸੀ ਉਹ ਲਾੜੇ ਦੀ ਥਾਂ ਉਹਨਾਂ ਡਾਲਰਾਂ ਨੂੰ ਵਹਿੰਦੇ ਸੀਗੇ। ਕਿਆ ਬਾਤ ਹੈ। ਕਿਉਂਕਿ ਸਾਰਿਆਂ ਨੂੰ ਪਤਾ, ਬੱਚਾ ਵੀ ਇੱਥੋਂ ਦਾ ਜਾਣਦਾ ਕਿ $1 ਆ ਜਿਹੜਾ ਉਹ ਸਿੱਧਾ ਇੱਥੇ 100 ਰੁਪਈਆ 50 ਰੁਪਈਏ ਇਸ ਹਿਸਾਬ ਕਿਤਾਬ ਨਾਲ ਹੀ ਵਹਿੰਦੇ। ਅਗਲਾ ਵਹਿੰਦਾ ਕਿ ਇੰਨੇ 1 2 5 ਇੰਨੇ 50 ਬਣ ਗਏ, ਇੰਨੇ 100 ਬਣ ਗਏ। ਸੋ ਉਹ ਹਾਰ ਦਾ ਹੀ ਚਰਚਾ ਰਿਹਾ। ਜਿਹੜਾ ਲਾੜਾ ਸੀਗਾ ਉਹਦੇ ਵੱਲ ਲੋਕਾਂ ਨੇ ਘੱਟ ਖਿਆਲ ਕੀਤਾ। ਪਰ ਜੋ ਮਰਜ਼ੀ ਹੈ, ਠੀਕ ਹੈ, ਦੇਖੋ ਕਰਨੀ ਹਰੇਕ ਨੇ ਆਪਣੀ ਮਰਜ਼ੀ ਆ, ਤੇ ਮਰਜ਼ੀ ਕਰਨੀ ਹੈ, ਕਰਵਾਉਣੀ ਹੈ, ਹੈਸੀਅਤ ਕਰਵਾਉਂਦੀ ਹੈ ਮਨ ਮਰਜ਼ੀਆਂ। ਪਰ ਸਾਡੇ ਨੌਜਵਾਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ। ਠੀਕ ਹੈ, ਤੁਹਾਡੇ ਕੋਲ ਮਾਇਆ ਹੈ, ਸਰਮਾਇਆ ਹੈ, ਤੁਹਾਡੀ ਹੋਂਦ ਜ਼ਬਰਦਸਤ ਹੈ, ਤੁਹਾਡੇ ਕੋਲ ਅਮੀਰੀ ਹੈ, ਪਰ ਤੁਸੀਂ ਜੇਕਰ ਇਹੋ ਜਿਹੇ ਮੌਕਿਆਂ ਤੇ ਤੁਸੀਂ ਇੱਕ ਮਿਸਾਲ ਪੈਦਾ ਕਰ ਦਿਓ, ਅਮੀਰ ਹੋ ਕੇ ਵੀ ਤੁਸੀਂ ਸਾਦਗੀ ਦਾ ਮੁਜ਼ਾਹਰਾ ਕਰ ਦਿਓ, ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਦੂਸਰੇ ਲੋਕ ਆ, ਜਿਹੜੇ ਤੁਹਾਡੇ ਤੋਂ ਲੋਅਰ ਕਲਾਸ ਵਾਲੇ ਆ, ਉਹ ਵੀ ਸਾਦਗੀ ਵੱਲ ਤੁਰਨਗੇ। ਤੇ ਸਾਡੀ ਇੱਥੋਂ ਦੀ ਤਬਾਹੀ ਦਾ ਜਿਹੜਾ ਅਸੀਂ ਕਰਜ਼ੇ ਦੀ ਕੜਾਈ ਦੇ ਵਿੱਚ ਅਸੀਂ ਪੁੱਜ ਰਹੇ ਹਾਂ, ਉਹਦਾ ਮੂਲ ਕਾਰਨ ਇਹੀ ਹੈ ਕਿ ਅਸੀਂ ਵਿਖਾਵਿਆਂ ਦੇ ਵਿੱਚ ਬਹੁਤਾ ਰੁੜ ਕੇ ਅਸੀਂ ਜਿਹੜੇ ਬਜ਼ੁਰਗਾਂ ਨੂੰ ਵੀ ਇਸ ਤਰ੍ਹਾਂ ਤੋਰਨ ਲੱਗ ਪਏ ਕਿ ਜਿਵੇਂ ਸ਼ਾਹੀ ਹੁੰਦੇ ਆ, ਆਯੋਜਨ ਹੁੰਦੇ ਆ, ਇਸ ਤਰ੍ਹਾਂ ਹੀ ਭੋਗ, ਇਸ ਤਰ੍ਹਾਂ ਹੀ ਨਿਸ਼ੋਏ, ਪਤਾ ਨਹੀਂ ਕੀ ਕੁਛ ਸ਼ੁਰੂ ਕਰ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਹੋਏ ਦੀ ਗੱਲ ਆ, ਪਰ ਜੇ ਸਾਦਗੀ ਸਮੇਂ ਦੀ ਮੰਗ ਹੈ ਤੇ ਸਾਦਗੀ ਅਪਣਾਉਣੀ ਚਾਹੀਦੀ ਹੈ। ਇਸ ਭਾਈ ਸਾਹਿਬ ਨੂੰ ਵੇਖ ਕੇ ਕੱਲ੍ਹ ਨੂੰ ਕੋਈ ਹੋਰ ਕਹੇਗਾ ਕਿ ਮੈਂ ਤੇ ਪਾਉਂਡ ਪਾ ਕੇ ਜਾਣਾ ਗੱਲ ਦੇ ਵਿੱਚ, ਤੇ ਜੇ ਕੋਈ ਮੇਰੇ ਵਰਗਾ ਉਹੋ ਜਿਹਾ ਲਾਲਚੀ ਹੈ, ਉਹਨੇ ਆਪਦੇ ਸਹੁਰਿਆਂ ਨੂੰ ਕਹਿ ਦੇਣਾ
ਕਿ ਉਹ ਜਿਹੜਾ ਬਿੱਲ ਬਣਾਇਆ ਤੁਸੀਂ ਦਾਜ ਵਾਲਾ ਉਹਦੇ 'ਚ ਉਹ ਵੀ ਲਾ ਦਿਓ, ਮੈਂ ਉਹ ਐਕਸਚੇਂਜ ਕਰਾ ਕੇ ਤੇ ਉਹ ਵੀ ਪਾ ਕੇ ਆਉਣਾ ਮੈਂ। ਸੋ ਇਹ ਚੀਜ਼ਾਂ ਜਿਹੜੀਆਂ ਅੱਗੇ ਫਿਰ ਤੁਹਾਨੂੰ ਪਤਾ ਭੇਡ ਚਾਲ ਬਣਦੀਆਂ। ਬਚਣਾ ਚਾਹੀਦਾ, ਠੀਕ ਹੈ, ਮੁਬਾਰਕ ਹੈ ਕਿਸੇ ਕੋਲ ਦੌਲਤ ਹੈ, ਪਰ ਇਹ ਸੋਚਣਾ ਚਾਹੀਦਾ ਕਿ ਇਹ ਦਿਨ ਜਿਹੜਾ ਆ ਇਹ ਵਾਰ-ਵਾਰ ਨਹੀਂ ਹੋਣਾ। ਇਸ ਦਿਨ ਨੂੰ ਯਾਦਗਾਰ ਇਸ ਲਈ ਨਾ ਬਣਾਇਆ ਜਾਵੇ ਕਿ ਵਿਖਾਵਾ ਕੀਤਾ, ਇਸ ਲਈ ਬਣਾਇਆ ਜਾਵੇ ਕਿ ਅਸੀਂ ਸਾਦਗੀ ਤੇ ਸਿੰਪਲਸਿਟੀ ਦੇ ਨਾਲ ਇਸ ਨੂੰ ਨਿਭਾਇਆ। ਜੀ ਜੀ। ਤੇ ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ, ਵੀ ਭਾਜਪਾ ਆਪ ਦੇ ਲੀਡਰ ਸੰਭਾਲ ਨਾ ਸਕੀ, ਦੇਸ਼ ਕੀ ਸੰਭਾਲੇਗੀ? ਬੀਬੀ ਭੱਠਲ ਜਿਹੜੀ ਹੈ ਉਹ ਕਹਿੰਦੀ ਹੈ ਕਿ ਲੀਡਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਦੇਸ਼ ਕੀ ਸੰਭਾਲੇਗੀ ਜੀ। ਇਹ ਬੀਬੀ ਭੱਠਲ ਬੋਲ ਰਹੇ ਆ। ਔਰ ਬੀਬੀ ਭੱਠਲ ਕਈ ਵਾਰੀ ਇਹੋ ਜਿਹੇ ਬੋਲ ਜਾਂਦੀ ਹੈ ਕਿ ਉਹਨੂੰ ਮੁੜ ਕੇ ਆਪ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ। ਹੁਣ ਦੇਖੋ ਇਹ ਕਹਿੰਦੇ ਕਿ ਇਹਨਾਂ ਤੋਂ ਨੇਤਾ ਨਹੀਂ ਸਾਂਭੇ ਜਾਂਦੇ, ਇਹਨਾਂ ਨੇ ਦੇਸ਼ ਕੀ ਸੰਭਾਲਣਾ। ਤੇ ਜੇ ਇਹਨਾਂ ਦੀ ਗੱਲ ਕਰੀਏ ਤੇ ਜੇਠ ਮਲਾਨੀ ਸਾਹਿਬ ਅਜੇ ਕੱਲ੍ਹ ਦੀ ਗੱਲ ਹੈ, ਇਹਨਾਂ ਵੱਲ ਅਸੀਂ ਹੁਣ ਉਧਰ ਤੁਰੇ ਫਿਰਦੇ ਆ ਜਾਂ ਉਹ ਕਈ ਵਾਰੀ ਉਧਰੋਂ ਇੱਧਰ ਹੋ ਜਾਂਦੇ ਆ। ਇਹਨਾਂ ਦੇ ਬਹੁਤ ਸਾਰੇ ਇਸ ਤਰ੍ਹਾਂ ਹੋਏ ਆ। ਇਹ ਹੁਣ ਉਹਨਾਂ ਨੂੰ ਮਿਹਣੇ ਮਾਰਦੇ ਆ ਤੇ ਜੇ ਅੱਗੋਂ ਉਹ ਮਿਹਣਾ ਮਾਰਦੇ ਨਾ ਵੀ ਭਾਈ ਤੁਹਾਡੇ ਤੋਂ ਕਿਹੜਾ ਖਹਿਰਾ ਸਾਂਭਿਆ ਗਿਆ, ਤੁਹਾਡੇ ਤੋਂ ਕਿਹੜਾ ਅਮਨ ਅਰੋੜਾ ਸਾਂਭਿਆ ਗਿਆ, ਤੁਹਾਡੇ ਪੱਲੇ ਕੀ ਰਹੇਗਾ। ਸੋ ਬੀਬੀ ਭੱਠਲ ਨੂੰ ਇਹਨਾਂ ਕੁ ਸੋਚਣਾ ਚਾਹੀਦਾ, ਕਿਉਂਕਿ ਦੇਸ਼ ਦੀ ਇਹ ਸਭ ਤੋਂ ਪੁਰਾਣੀ ਪਾਰਟੀ ਹੈ। ਜਿੰਨੀ ਇਹ ਪੁਰਾਣੀ ਹੈ ਉਨੀ ਇਹਦੀ ਅਜਬ ਕਹਾਣੀ ਹੈ। ਇਹਦੇ ਤੇ ਨੇਤਾ ਇਹੋ ਜਿਹੇ ਆ ਜਿਹੜੇ ਇੱਕ ਵਾਰੀ ਕਿਸੇ ਨੇ ਇਹਨਾਂ ਦੇ ਨੇਤਾ ਨੇ ਕਿਹਾ ਸੀਗਾ, ਜਦੋਂ ਵਾਹਵਾ ਰੌਲਾ ਪਿਆ ਸੀਗਾ ਸ਼ੁਰੂਆਤੀ ਦਹਾਕੇ ਦੀ ਗੱਲ ਆ, ਖਰੀਦੋ ਫਰੋਖਤ ਬੜੇ ਜ਼ੋਰਾਂ ਤੇ ਚੱਲਦੀ ਪਈ ਸੀ, ਉਦੋਂ ਇਹਨਾਂ ਦੇ ਇੱਕ ਲੀਡਰ ਤੋਂ ਪੁੱਛਿਆ, ਯੂਪੀ ਦਾ ਲੀਡਰ ਸੀ, ਕਿ ਭਾਈ ਸੁਣਿਆ ਤੁਸੀਂ ਭਾਜਪਾ 'ਚ ਜਾਣਾ? ਉਹਨੇ ਕਿਹਾ ਨਾ ਜੀ ਨਾ, ਮੇਰਾ ਤਾਂ ਜਿਹੜਾ DNA ਆ ਉਹੀ ਕਾਂਗਰਸੀ ਹੈ ਜੀ। ਉਹਨਾਂ ਕਿਹਾ ਠੀਕ ਹੈ ਜੀ। ਉਹ ਪੱਤਰਕਾਰਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹੀ ਮਹਾਸ਼ਾ 12 ਵਜੇ ਅਗਲੇ ਦਿਨ BJP ਦੇ ਸਟੇਜ ਤੇ ਬੈਠੇ ਸਨ। ਉਹ ਕਿਸੇ ਪੱਤਰਕਾਰ ਨੇ ਫਿਰ ਜਾ ਕੇ ਪੁੱਛ ਲਿਆ, ਉਹ ਕਹਿੰਦਾ ਜੀ ਕਿ ਤੁਹਾਡਾ ਤਾਂ DNA ਜਿਹੜਾ ਉਹ ਕਾਂਗਰਸ ਸੀ, ਤੁਹਾਡਾ ਤੇ DNA ਦੇ ਵਿੱਚ ਕਾਂਗਰਸ ਆ, ਇਹ ਕੀ ਬਣਿਆ? ਉਹਨੇ ਆਖਿਆ ਕਿ ਲੋਕਾਂ ਦਾ ਭਾਵੇਂ DNA ਨਾ ਬਦਲਿਆ ਹੋਵੇ ਪਰ ਮੇਰਾ ਤਾਂ ਬਦਲ ਗਿਆ। ਇਹੋ ਜਿਹੇ ਇਹਨਾਂ ਦੇ ਨੇਤਾ ਰਹੇ, ਇਹਨਾਂ ਦੇ ਨੇਤਾ ਦਾ ਮਤਲਬ ਹਿਸਾਬ ਰਿਹਾ ਹੈ ਤੇ ਉਹ ਹੁਣ ਦੂਜਿਆਂ ਨੂੰ ਮਿਹਣੇ ਮਾਰਨ ਚੰਗੀ ਗੱਲ ਨਹੀਂ ਹੈ ਜੀ। ਤੇ ਮਿੰਟੂ ਜੀ ਜੇ ਅਗਲੀ ਗੱਲ ਕਰੀਏ, ਆਖਿਰਕਾਰ ਰਣਿੰਦਰ ED ਦੇ ਸਨਮੁਖ ਪੇਸ਼ ਹੋਏ। ਬੜੀ ਕੋਸ਼ਿਸ਼ ਤੇ ਬੜੀ ਜਦੋਜਹਿਦ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਫਰਜ਼ਾਂਦੇ ਆ ਜਿਹੜੇ ਉਹ ਅੱਜ ED ਨੂੰ ਦਰਸ਼ਨ ਦੇਣ ਆਏ। ਆਖਰ ਕਹਿੰਦੇ ਹੁੰਦੇ ਨਾ, ਬੜੀ ਦੇਰ ਕਰਦੀ ਮਿਹਰਬਾਨ ਆਤੇ ED ਨੇ ਸ਼ਾਇਦ ਆਉਂਦਿਆਂ ਇਹੀ ਗੱਲ ਕਹੀ ਹੋਣੀ ਆ, ਕਿਉਂਕਿ 2 ਪਹਿਲੀਆਂ ਪੇਸ਼ੀਆਂ ਸਨ ਜਿਹੜੀਆਂ ਉਹ ਇਹਨਾਂ ਨੇ ਇਸ ਤਰ੍ਹਾਂ ਹੀ ਲੱਲੇ ਭੱਬੇ ਮਾਰ ਕੇ ਲੰਘਾਤੀਆਂ। ਇਹ ਅੱਜ ਪੇਸ਼ ਹੋਏ ਆ। 4 ਘੰਟੇ ਲਗਭਗ ਇਹਨਾਂ ਤੋਂ ਪੁੱਛਗਿੱਛ ਹੋਈ ਹੈ, ਜਿਹਦੇ ਵਿੱਚ ਇਹਨਾਂ ਤੋਂ ਜੋ ਇਹਨਾਂ ਦੇ ਕੰਪਨੀਆਂ ਦੇ ਵਿੱਚ ਪੈਸਾ ਧੇਲਿਆਂ ਦਾ ਲੈਣ ਦੇਣ ਹੋਇਆ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਜਾਇਦਾਦ ਸੀ ਜਾਂ ਹਵਾਲੇ ਦੇ ਰਾਹੀਂ ਕੋਈ ਲੈਣ ਦੇਣ ਹੋਇਆ ਰਕਮਾਂ ਦਾ, ਉਹਨਾਂ ਸਾਰਿਆਂ ਬਾਰੇ ਪੁੱਛ ਪੜਤਾਲ ਕੀਤੀ ਗਈ ਹੈ। ਹੁਣ ਅੱਗੇ ED ਇਹਨਾਂ ਨੂੰ ਦੁਬਾਰਾ ਸੱਦਦੀ ਹੈ ਜਾਂ ਇਸ ਸਟੇਟਮੈਂਟ ਨੂੰ ਆਧਾਰ ਬਣਾ ਕੇ ਕੋਈ ਅੱਗੇ ਮਾਮਲਾ ਤੋਰਦੀ ਹੈ, ਉਹ ਸਮਾਂ ਦੱਸੇਗਾ। ਪਰ ਇੱਕ ਚੀਜ਼ ਜਿਹੜੀ ਹੈ ਉਹ ਬੜੀ ਦਿਲਚਸਪ ਵਾਪਰੀ ਕਿ ਰਣਿੰਦਰ ਸਿੰਘ ਕਹਿੰਦੇ ਸੀ ਪਹਿਲਾਂ ਬਿਮਾਰ ਆ, ਉਹਨਾਂ ਦਾ ਬੜੀ ਜਲਦੀ ਬੁਖਾਰ ਵੀ ਠੀਕ ਹੋ ਗਿਆ, ਕਿਉਂਕਿ ਉਹਨਾਂ ਦੇ ਪਿਤਾ ਕਹਿੰਦੇ ਜੀ ਉਹ ਤੇ ਜਿਹੜੀਆਂ ਰਿਓ ਓਲੰਪਿਕਸ ਹੈ ਉਹਨਾਂ ਦੀਆਂ ਤਿਆਰੀਆਂ 'ਚ ਰੁੱਝਿਆ। ਉਹ ਕਹਿੰਦਾ ਸੀ ਮੈਂ ਬਿਮਾਰ ਆ, ED ਨੂੰ ਕਹਿੰਦਾ ਮੈਂ ਬਿਮਾਰ ਆ ਨਹੀਂ ਸਕਦਾ, ਤੇ ਨਾਲ ਦੀ ਨਾਲ ਪਤਾ ਨਹੀਂ ਕਿਹੜੀ ਜੜੀ ਬੂਟੀ ਖਾਧੀ ਕਿ ਦੂਜੇ ਦਿਨ ਉਹਦੇ ਪਿਤਾ ਦਾ ਬਿਆਨ ਆ ਗਿਆ, ਉਹ ਤੇ ਰਿਓ ਓਲੰਪਿਕ ਦੀਆਂ ਤਿਆਰੀਆਂ ਕਰ ਰਿਹਾ। ਬਿਮਾਰ ਬੰਦਾ ਝੱਟ ਦੇ ਨਹੀਂ ਓਲੰਪਿਕ ਦੀ ਤਿਆਰੀ 'ਚ ਰੁੱਝ ਜਾਵੇ ਤੇ ਫਿਰ ਉਹਨੂੰ ਸ਼ਾਬਾਸ਼ੀ ਦੇਣੀ ਤਾਂ ਬਣਦੀ ਹੈ। ਦੂਜੀ ਗੱਲ ਕਿ ਰਿਓ ਓਲੰਪਿਕ ਹੈ ਜਿਹੜੀਆਂ ਉਹ ਮੇਰੇ ਖਿਆਲ ਦੇ ਨਾਲ ਹੋਈਆਂ ਤਾਂ ਨਹੀਂ ਜੀ, ਇਹ ਪਹਿਲਾਂ ਹੀ ਆ ਗਏ ਆ, ਇਹ ਕਰਵਾ ਕੇ ਵੀ ਆ ਗਏ, ਖਤਮ ਕਰਕੇ ਵੀ ਆ ਗਏ। ਇਹ ਤੇ ਤਰਕ ਦਿੰਦੇ ਸੀ ਕਿ ਜੀ ਉਹ ਰਿਓ ਦੀਆਂ ਤਿਆਰੀਆਂ ਦੇ ਵਿੱਚ ਉਹ ਰੁੱਝਿਆ ਹੋਇਆ, ਉਹਨੇ ਪਲੇਅਰ ਭੇਜਣੇ ਆ ਕਿਉਂਕਿ ਰਾਈਫਲ ਐਸੋਸੀਏਸ਼ਨ ਦਾ ਪ੍ਰਧਾਨ ਆ, ਉਹਨੇ ਡਾਕੂਮੈਂਟਸ ਪੂਰੇ ਕਰਨੇ ਆ। ਪਰ ਕੀ ਰਿਓ ਖੇਡਾਂ ਜਿਹੜੀਆਂ ਹੋ ਗਈਆਂ? ਨਹੀਂ, ਰਿਓ ਖੇਡਾਂ ਤੇ ਹਾਲੇ ਸ਼ੁਰੂ ਨਹੀਂ ਹੋਈਆਂ, ਇਹ ਪੇਸ਼ ਹੋ ਗਏ। ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਵੇਂ ਕਮਰ ਸੰਧੂ ਭੱਜਾ ਆਇਆ, 2 ਵਾਰੀ ਨਹੀਂ ਆਇਆ, 2 ਦਿਨ ਉਹਨਾਂ ਨੇ ਆਵਾਜ਼ਾਂ ਮਾਰੀਆਂ, ਅਦਾਲਤ ਨੇ ਤੀਜੇ ਦਿਨ ਉਹਨਾਂ ਨੇ ਵਾਰੰਟ ਕੱਢ ਦਿੱਤੇ। ਜਦੋਂ ਵਾਰੰਟ ਕੱਢ ਦਿੱਤੇ ਚੌਥੇ ਦਿਨ ਕਮਰ ਸੰਧੂ ਜਿਹੜਾ ਉਤਲੀ ਅਦਾਲਤ 'ਚ ਜਾ ਕੇ ਪੇਸ਼ ਵੀ ਹੋ ਗਿਆ ਕਿ ਮੈਨੂੰ ਜ਼ਮਾਨਤ ਦਿਓ। ਇਹਨਾਂ ਨੂੰ ਵੀ ਪਤਾ ਲੱਗ ਗਿਆ ਸੀਗਾ ਕਿ 2 ਦੌਰੇ ਪੈ ਗਏ ਆ, ਜੇ ਤੀਜਾ ਦੌਰਾ ਪੈ ਗਿਆ ਕੰਮ ਖਰਾਬ ਹੋ ਜਾਣਾ। ਹੁਣ ਪੇਸ਼ ਹੋਏ ਨੇ। ਹੁਣ ED ਨੇ ਆਪਣੇ ਜਵਾਬ ਜਿਹੜੇ ਆ ਉਹ
ਲਏ ਆ, ਮੰਗੇ ਆ, ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਰਣਇੰਦਰ ਸਿੰਘ ਦੇ ਮਾਮਲੇ ਤੇ ਉਹ ਕਈ ਸਵਾਲਾਂ ਦੇ ਜਵਾਬ ਹਾਲੇ ਤੱਕ ਨਹੀਂ ਦੇ ਸਕਿਆ। ਜਿਵੇਂ ਅੱਗੇ ਇੱਕ ਵਾਰੀ ਕਹਿਤਾ ਸੀ ਉਹਨੇ ਕਿ ਜੀ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਦੇ ਖਾਤੇ ਨੰਬਰ ਸਾਰੇ ਜਨਤਕ ਕਰ ਦਿੱਤੇ ਸੀ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੀ ਉੱਥੇ ਖਾਤੇ ਤਾਂ ਹੈਗੇ ਆ ਪਰ ਵਿੱਚ ਖਾਤਿਆਂ ਦੇ ਹੈ ਨਹੀਂ ਕੁਛ ਵੀ। ਤੇ ਬੰਦਾ ਪੁੱਛੇ ਜੀ ਇੱਥੇ ਤਾਂ ਜਿਹੜੇ ਸਾਡੇ HDFC ਵਾਲੇ ਬੈਂਕ ਵਾਲੇ ਆ ਉਹ ਨਹੀਂ ਬਿਨਾਂ ਗੱਲ ਤੋਂ ਖਾਤਾ ਖੋਲਦੇ, ਸਵਿਟਜ਼ਰਲੈਂਡ ਬੈਂਕ ਦੇ ਵਿੱਚ ਐਸਾ ਕਿਹੜਾ ਤੁਸੀਂ ਕਾਰਨਾਮਾ ਕੀਤਾ ਸੀ? ਉਹਨਾਂ ਨੇ ਕਹਿੰਦਾ ਜੀ ਇਕੱਲੇ ਖਾਤਾ ਖੋਲੋ, ਵਿੱਚ ਭਾਵੇਂ ਦੁਖੀ ਨਾ ਰੱਖਿਓ। ਜੀ 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 ਤੇ ਅੱਗੇ ਆਪਾਂ ਵਧੀਆ ਵੀ ਇੰਦਰਵੀਰ ਬੁਲਾਰੀਆ ਬੋਲੇ ਮਜੀਠੀਆ ਹੁਣੀ ਸੁਖਬੀਰ ਦੇ ਦਾਜ 'ਚ ਆਇਆ। ਇੰਦਰਵੀਰ ਸਿੰਘ ਬੁਲਾਰੀਆ ਦੇ ਬੋਲਣ ਦੀ ਰੁੱਤ ਹੋਣ ਆਈ ਹੈ। ਵੈਸੇ ਪਿੱਛੇ ਜੇ ਬੋਲਿਆ ਸੀ ਕਿ ਜਨਵਰੀ ਫਰਵਰੀ ਦੇ ਵਿੱਚ, ਉਦੋਂ ਫਿਰ ਚੁੱਪ ਹੋ ਗਿਆ। ਹੁਣ ਅਸਲੀ ਦਿਨ ਆਇਆ। ਗੁਰੂ ਚੱਕ ਵਾਲਾ ਕਿਸੇ ਸਮੇਂ ਗਾਉਂਦਾ ਹੁੰਦਾ ਸੀ, ਜਿੱਥੇ ਮਰਜੀ ਨਿਸ਼ਾਨੇ ਲਾ ਹੁਣ ਤੇਰੇ ਦਿਨ ਚੰਨੀਏ। ਹੁਣ ਦਿਨ ਇਹਨਾਂ ਦੇ ਆਏ ਆ, ਨਿਸ਼ਾਨੇ ਹੁਣ ਲੱਗਣੇ ਹੀ ਲੱਗਣੇ ਆ। ਬੜਾ ਇਹਨਾਂ ਨੇ ਦਿਲਚਸਪ ਜਿਹਾ ਬਿਆਨ ਦਿੱਤਾ। ਉਹ ਕਹਿੰਦੇ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਿਆਸਤ ਦਾ ਇੱਲ ਤੋਂ ਕੁੱਕੜ ਨਹੀਂ ਸੀ ਆਉਂਦਾ, ਇਹ ਤੇ ਰਿਸ਼ਤੇਦਾਰੀ ਪੈ ਗਈ ਤੇ ਦਾਜ ਦੇ ਵਿੱਚ ਆ ਗਿਆ, ਹੌਲੀ ਹੌਲੀ ਸਿਆਸਤਦਾਨ ਬਣ ਗਿਆ। ਬਹੁਤ ਕੁਛ ਬੋਲਿਆ ਇੰਦਰਵੀਰ ਸਿੰਘ ਬੁਲਾਰੀਆ। ਉਹਨੇ ਮਨ ਦੀ ਭੜਾਸ ਕੱਢੀ, ਗੁੱਬ ਗੁਬਾਰ ਉਹਨੇ ਰੱਜ ਕੇ ਕੱਢਿਆ। ਦੂਜੇ ਪਾਸੇ ਵਿਰਸਾ ਸਿੰਘ ਵਲਟੋਆ, ਤੁਹਾਨੂੰ ਪਤਾ ਉਹ ਜਰਨੈਲ ਹੈ ਮਜੀਠੀਆ ਦੀ ਫੌਜ ਦਾ, ਉਹਨੇ ਆ ਕੇ ਮੈਦਾਨ ਦੇ ਵਿੱਚ ਡਿਫੈਂਡ ਕਰਨਾ ਹੀ ਕਰਨਾ। ਉਹ ਕਹਿੰਦਾ ਕਿ ਇੰਦਰਵੀਰ ਸਿੰਘ ਬੁਲਾਰੀਆ ਜਿਹੜਾ ਪੱਲੇ ਤੇ ਇਹਦੇ ਕੱਖ ਨਹੀਂ, ਇਹਦੇ ਪਿਓ ਕਰਕੇ ਅਸੀਂ ਇਹਨੂੰ ਲੈ ਆਂਦਾ ਸੀਗਾ, ਇਹਨੂੰ ਅਹੁਦੇ ਦਿੱਤੇ, ਇਹਦੇ ਪੱਲੇ ਕੀ ਹੈ। ਸੋ ਦੋਵੇਂ ਆਪਸ ਦੇ ਵਿੱਚ ਹੁਣ ਮਿਹਣੋ ਮਿਹਣੀ ਹੋਣ ਡਏ ਆ। ਉਧਰ ਪ੍ਰਗਟ ਸਿੰਘ ਨੇ ਵੀ ਮੋਰਚਾ ਖੋਲਿਆ ਹੋਇਆ। ਪਰ ਇੱਥੇ ਜੇ ਇੰਦਰਵੀਰ ਸਿੰਘ ਬੁਲਾਰੀਆ ਦੀ ਗੱਲ ਕਰੀਏ ਤਾਂ ਇੰਦਰਵੀਰ ਸਿੰਘ ਬੁਲਾਰੀਆ ਨੇ ਇੱਕ ਸ਼ਬਦ ਵਰਤਿਆ ਕਿ ਸੁਖਬੀਰ ਸਿੰਘ ਦੇ ਦਾਜ ਦੇ ਵਿੱਚ ਆਇਆ ਮਜੀਠੀਆ। ਇਹਦੀ ਗੱਲ ਬਾਅਦ ਚ ਕਰੀਏ, ਪਹਿਲਾਂ ਗੱਲ ਵਲਟੋਏ ਦੀ ਵੀ ਜੇ ਕਰੀਏ। ਵਲਟੋਆ ਵੀ ਕੀ ਕਹਿ ਰਿਹਾ? ਵਲਟੋਏ ਨੇ ਅੱਗੇ ਕਹਿਤਾ ਸੀਗਾ ਪਿੱਛੇ ਜੇ ਜਦੋਂ ਵਿਵਾਦ ਛਿੜਿਆ ਸੀ ਤੇ ਆਪ ਹੀ ਮੰਨ ਗਏ ਸਨ ਕਿ ਚੋਣ ਮੈਨੀਫੈਸਟੋ ਜਿਹੜਾ ਹੁੰਦਾ ਝੂਠ ਦਾ ਪਲਾਂਦਾ ਹੁੰਦਾ। ਹੁਣ ਉਹ ਮੰਨ ਰਹੇ ਆ ਕਿ ਅਕਾਲੀ ਪਾਰਟੀ ਇਹੋ ਜਿਹੀ ਪਾਰਟੀ ਹੈ ਜਿਹੜੀ ਪਿਓ ਦੇ ਮੂੰਹ ਨੂੰ ਅਯੋਗ ਬੰਦਿਆਂ ਨੂੰ ਵੀ ਅਹੁਦੇ ਦਿੰਦੀ। ਇਹ ਆਪ ਹੀ ਇਕਬਾਲ ਕਰਦੇ ਪਏ ਹੈ ਨਾ ਕਿ ਬੁਲਾਰੀਆ ਅਯੋਗ ਨਹੀਂ ਸੀ ਕਿਸੇ, ਪਰ ਅਸੀਂ ਇਹਦੇ ਪਿਓ ਦੇ ਮੂੰਹ ਨੂੰ ਅਹੁਦੇ ਦਿੱਤੇ। ਇਹਦਾ ਮਤਲਬ ਕਿ ਤੁਸੀਂ ਪਿਓ ਦਾ ਮੂੰਹ ਦੇਖਦੇ ਹੋ, ਪੁੱਤ ਦਾ ਭਾਵੇਂ ਮੂੰਹ ਇੱਧਰ ਨੂੰ ਹੋਵੇ ਉੱਧਰ ਨੂੰ ਹੋਵੇ, ਭਾਵੇਂ ਜਿਵੇਂ ਕਹਿੰਦੇ ਕਿ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਹੋਣ, ਤੁਸੀਂ ਉਹਨੂੰ ਵੀ ਕੁਰਸੀ ਤੇ ਬਿਠਾ ਦਿੰਦੇ ਹੋ। ਦੂਜੀ ਗੱਲ, ਇੰਦਰਵੀਰ ਸਿੰਘ ਬੁਲਾਰੀਆ ਜਿਹੜੇ ਉਹ ਕਹਿੰਦੇ ਕਿ ਫਲਾਣਾ ਦਾਜ 'ਚ ਆਇਆ, ਟਮਕਾਣਾ ਦਾਜ ਦੇ ਵਿੱਚ ਆਇਆ, ਤੇ ਇੰਦਰਵੀਰ ਸਿੰਘ ਬੁਲਾਰੀਆ ਨੂੰ ਪੁੱਛਣ ਵਾਲਾ ਹੋਵੇ ਕਿ ਜਿਹੜਾ ਬੰਦਾ ਆਇਆ ਦਾਜ ਦੇ ਵਿੱਚ, ਮੰਨ ਲਓ ਇਹ ਤੇ ਦਾਜ ਦੀ ਤੁਸੀਂ ਸ਼ਬਦ ਵਰਤ ਲਿਆ ਮਜੀਠੀਆ ਸਾਹਿਬ ਲਈ, ਤੇ ਜਿਹੜਾ ਬੰਦਾ ਪਿਓ ਦੀ ਕੁੱਛੜ ਚੜ ਕੇ ਆਇਆ ਉਹਦੇ ਲਈ ਕਿਹੜਾ ਸ਼ਬਦ ਵਰਤੋਗੇ? ਜੀ ਜੀ ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਦਿਨ ਬਾਹਰ ਰਹਿਣਗੇ? ਦੇਖੋ ਮੇਰੇ ਹਿਸਾਬ ਦੇ ਨਾਲ ਤੇ ਹੁਣ ਇਹਨਾਂ ਲਈ ਦਰਵਾਜ਼ੇ ਜਿਹੜੇ ਬੰਦ ਹੋ ਜਾਣੇ, ਜਿਸ ਤਰੀਕੇ ਦੇ ਨਾਲ ਬੋਲ ਬੁਲਾਰਾ ਹੋਇਆ। ਪਰ ਇਹਨਾਂ ਦਾ ਇੱਕ ਅਕਾਲੀਆਂ ਦਾ ਜਿਹੜਾ ਆ ਉਹ ਇਹ ਵੀ ਅਸੀਂ ਪਿੱਛੇ ਜੇ ਵੇਖਿਆ ਸੀ, ਇੱਕ ਇਹਨਾਂ ਦਾ ਪੈਂਤੜਾ ਕਿ ਜਦੋਂ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਧੜਾ ਧੜ ਅਸਤੀਫੇ ਸੁੱਟੇ ਸੀ, ਤੇ ਕਈ ਇਹੋ ਜਿਹੇ ਜਥੇਦਾਰ ਵੀ ਨਿਕਲੇ ਸੀ ਜਿਹੜੇ ਅਸਤੀਫਾ ਦੇ ਕੇ ਤੇ ਸਿੱਧੇ ਫੇਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰੇ ਗਏ ਸੀ, ਅਸਤੀਫਾ ਦੇ ਕੇ ਤੇ ਉੱਥੇ ਲੋਕਾਂ ਦੇ ਵਿੱਚ ਬਹਿ ਕੇ, ਧਰਨਿਆਂ ਦੇ ਵਿੱਚ ਬਹਿ ਕੇ, ਫੋਟੋਆਂ ਖਿਚਾ ਕੇ, ਹਾਲੇ ਉਹ ਅਖਬਾਰਾਂ ਦੇ ਪੰਨਿਆਂ ਤੇ ਨਹੀਂ ਸਨ ਛਪੀਆਂ, ਤੇ ਉਹ ਜਾ ਕੇ ਉਧਰ ਚਰਨਾਂ 'ਚ ਵੀ ਬਹਿ ਗਏ ਸੀਗੇ ਜੀ ਹਾਂ ਅਸੀਂ ਅਸਤੀਫਾ ਦੇ ਆਏ, ਹੁਣ ਅਗਲਾ ਹੁਕਮ ਦਿਓ। ਸੋ ਇਹ ਵੀ ਅਸੀਂ ਦੇਖਿਆ। ਉਪਕਾਰ ਸੰਧੂ ਦਾ ਮਾਮਲਾ ਅਸੀਂ ਦੇਖਿਆ, ਪਰ ਉਪਕਾਰ ਸੰਧੂ ਹੋਰਾਂ ਨੂੰ ਬਾਅਦ ਦੇ ਵਿੱਚ ਕੱਢ ਦਿੱਤਾ ਗਿਆ ਪਾਰਟੀ ਦੇ ਵਿੱਚੋਂ। ਬਾਅਦ ਦੇ ਵਿੱਚ ਉਹਨਾਂ ਨੂੰ ਉਹ ਜਗ੍ਹਾ ਨਹੀਂ ਮਿਲੀ। ਉਹ ਵੀ ਅੰਮ੍ਰਿਤਸਰ ਦੇ ਲੀਡਰ ਸਨ, ਇਹ ਵੀ ਅੰਮ੍ਰਿਤਸਰ ਦੇ ਇੰਦਰਵੀਰ ਸਿੰਘ ਬੁਲਾਰੀਆ। ਮੇਰੇ ਖਿਆਲ ਦੇ ਨਾਲ ਹੁਣ ਮਸਲੇ ਆ ਜਿਹੜੇ ਉਹ ਜਿਵੇਂ ਸਿਕੰਦਰ ਕਹਿੰਦਾ ਹੁੰਦਾ, ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ, ਰਾਜੀ ਬੰਦਾ ਕਰ ਲੋ ਨਿਬੜ ਜਾਂਦੇ ਨੇ। ਤੇ ਹੁਣ ਮੇਰੇ ਖਿਆਲ ਦੇ ਨਾਲ ਮਸਲੇ ਜਿਹੜੇ ਵਿਗੜ ਗਏ ਆ। ਰਾਜੀ ਬੰਦੇ ਦੀ ਉਮੀਦ ਨਹੀਂ, ਪਰ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ। ਜੇ ਸਿੱਧੂ ਦੀ ਮਾਂ ਪਾਰਟੀ ਛੱਡੀ ਜਾ ਸਕਦੀ ਹੈ ਤਾਂ ਫਿਰ ਅਸੀਂ ਮੰਨ ਸਕਦੇ ਹਾਂ ਕਿ ਮਾਸੀ ਇੱਥੇ ਕਦੇ ਵੀ ਅਦਲੀ ਬਦਲੀ ਹੋ ਸਕਦੀ ਹੈ। ਜੀ ਜੀ ਅੱਗੇ ਜੇ ਆਪਾਂ ਗੱਲ ਕਰੀਏ, ਅਮਰੀਕਾ ਦੇ ਵਿੱਚ ਬੀਬੀ ਹਰਮੀਤ ਢਿੱਲੋਂ ਵੱਲੋਂ ਕੀਤੀ ਅਰਦਾਸ ਪੂਰੀ ਦੁਨੀਆ ਦੇ ਵਿੱਚ ਗੂੰਜ ਰਹੀ ਆ। ਇੱਕ ਖਬਰ ਨਨਕਾਣੇ ਤੋਂ ਆਈ ਹੈ, ਬਾਬੇ ਦੀ ਧਰਤੀ ਤੋਂ, ਜਿੱਥੇ ਪਹਿਲਾ ਇੱਕ ਸਿੱਖ ਬੈਂਕ ਮੈਨੇਜਰ ਬਣਿਆ। ਉੱਥੋਂ ਖਬਰ ਆਈ ਸੀ, ਸਿੱਖਾਂ ਲਈ ਬੜੀ ਮਾਣਮੱਤੀ ਖਬਰ ਆ ਕਿ ਕੋਈ ਸਿੱਖ, ਪਾਕਿਸਤਾਨੀ ਮੂਲ ਦਾ ਸਿੱਖ ਪਹਿਲੀ ਦਫਾ ਉੱਥੇ ਬੈਂਕ ਮੈਨੇਜਰ ਲੱਗਾ। ਉਹ ਪਾਕਿਸਤਾਨ ਮੀਡੀਆ ਨੇ ਵੀ ਉਹਨੂੰ ਬਹੁਤ ਮਾਣ ਦਿੱਤਾ, ਪੂਰੀ ਦੁਨੀਆ ਨੇ ਉਸ ਸਿੱਖ ਨੂੰ ਮਾਣ ਸਨਮਾਨ ਦਿੱਤਾ।
ਦੂਜੀ ਖਬਰ ਇਹ ਸੀਗੀ ਕਿ ਬੀਬੀ ਹਰਮੀਤ ਕੌਰ ਨੇ ਜੋ ਉੱਥੇ ਅਮਰੀਕਾ ਦੇ ਵਿੱਚ ਅਰਦਾਸ ਕੀਤੀ, ਖਾਸ ਤੌਰ ਤੇ ਉਹ ਰਿਪਬਲਿਕਨ ਪਾਰਟੀ ਦੇ ਮੇਰੇ ਖਿਆਲ ਦੇ ਨਾਲ ਕੈਲੀਫੋਰਨੀਆ ਤੋਂ ਉਹ ਹਾਂਜੀ ਉਹ ਚੇਅਰਪਰਸਨ ਨੇ ਉਹ, ਤੇ ਉਹਨਾਂ ਨੇ ਉੱਥੇ ਜੋ ਸ਼ੁਰੂਆਤੀ ਦੌਰ ਦੇ ਵਿੱਚ ਅਰਦਾਸ ਕੀਤੀ, ਫਿਰ ਅਰਦਾਸ ਦਾ ਇੰਗਲਿਸ਼ ਦੇ ਵਿੱਚ ਤਰਜਮਾ ਕੀਤਾ, ਮਹੱਤਤਾ ਦੱਸੀ, ਤਾਂ ਮੇਰੇ ਹਿਸਾਬ ਦੇ ਨਾਲ ਇਹ ਅਰਦਾਸ ਦਾ ਬਹੁਤ ਵੱਡਾ ਪਸਾਰ ਹੈ ਕਿ ਇਹੋ ਜਿਹੇ ਮੰਚ 'ਤੇ ਜਾ ਕੇ ਕਿਸੇ ਸਿੱਖ ਬੀਬੀ ਵੱਲੋਂ ਅਰਦਾਸ ਦਾ ਪਸਾਰ ਕਰਨਾ, ਅਰਦਾਸ ਦੀ ਮਹੱਤਤਾ ਦੱਸਣੀ, ਇਹਨੂੰ ਸ਼ਾਇਦ ਆਪਾਂ ਕਹਿੰਦੇ ਹਾਂ ਕਿ ਧਰਮ ਦਾ ਪ੍ਰਚਾਰ। ਇਹੀ ਅਸਲੀ ਪ੍ਰਚਾਰ ਹੈ ਕਿ ਜਿਹੜੇ ਲੋਕ ਸਾਰਾ ਕੁਛ ਆਪਣਾ ਕਾਰੋਬਾਰ, ਆਪਣਾ ਸਰੋਕਾਰ, ਸਮਾਜਿਕ ਸਭ ਕੁਛ ਉੱਥੇ ਲੈ ਕੇ ਗਏ ਨੇ, ਪਰ ਧਰਮ ਜਿਹੜਾ ਉਹ ਆਪਣੇ ਨਾਲ ਰੱਖੀ ਬੈਠੇ ਆ, ਸਾਂਭੀ ਬੈਠੇ, ਆਪਣੇ ਧਰਮ ਦਾ ਸਤਿਕਾਰ ਕਰਦੇ ਆ, ਪ੍ਰਚਾਰ ਕਰਦੇ ਆ। ਮੇਰੇ ਖਿਆਲ ਦੇ ਨਾਲ ਅਸਲੀ ਪ੍ਰਚਾਰ ਇਹੀ ਹੈ। ਪਰ ਅਸੀਂ ਦੁਆ ਕਰਦੇ ਹਾਂ ਕਿ ਇਸ ਪ੍ਰਚਾਰ ਨੂੰ ਨਜ਼ਰ ਨਾ ਲੱਗੇ, ਕਿਤੇ ਮੱਕੜ ਸਾਹਿਬ ਹੋਰਾਂ ਦੇ ਨਜ਼ਰ ਹੀ ਨਾ ਚੜ੍ਹ ਜੇ, ਇਹ ਭਲਾ ਕੀੜੀਆਂ ਕੋ ਖੁੱਡਾਂ ਲੱਭ ਲੈਣ ਕਿ ਦੱਸੋ ਦਿਖਾਓ ਕਾ ਰਿਕਾਰਡਿੰਗ, ਸਾਰੇ ਗੋਰਿਆਂ ਨੇ ਬੂਟ ਖੋਲੇ ਸੀ ਜਾਂ ਸਾਰੇ ਗੋਰਿਆਂ ਨੇ ਸਿਰ ਢੱਕੇ ਸੀ। ਜੀ ਬਿਲਕੁਲ, ਇਹ ਤਾਂ ਇਹਨਾਂ ਨੇ ਲੱਭ ਹੀ ਲੈਣੀ ਕੋਈ ਨਾ ਕੋਈ ਚੀਜ਼। ਅਤੇ ਜੇ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਖਬਰ ਆ ਰਹੀ ਵੀ ਸਿੱਧੂ ਹੁਣੀ ਜੋਸ਼ੀ ਉਹਨਾਂ ਦੇ ਕਹਿਣ ਤੇ ਚੁੱਪ ਬੈਠੇ ਆ। ਜੋਤਸ਼ੀ ਤੇ ਜੀ ਇਹ ਤੇ ਸਭ ਤੋਂ ਵੱਡੇ ਆਪ ਹੀ ਜੋਤਸ਼ੀ ਆਪਣੇ ਸਿੱਧੂ ਸਾਹਿਬ, ਤੇ ਸਾਰੇ ਤੰਤਰ ਮੰਤਰ, ਸਾਰੇ ਗ੍ਰੰਥਾਂ ਦਾ, ਸਾਰਿਆਂ ਦਾ ਤਾਂ ਇਹਨਾਂ ਨੂੰ ਗਿਆਨ ਆ। ਮੇਰੇ ਖਿਆਲ ਦੇ ਨਾਲ ਰਾਜ ਕਰਨਵੀਰ ਸਿੰਘ ਜੀ, ਹੁਣ ਮੀਡੀਆ ਜਿਹੜਾ ਉਹ ਆਪਣਾ ਫਰਜ਼ ਨਿਭਾ ਰਿਹਾ। ਸਿੱਧੂ ਸਾਹਿਬ ਨੇ ਆਪਣਾ ਕੰਮ ਕਰ ਦਿੱਤਾ ਆ, ਤੇ ਉਹਦੀ ਜਿਹੜੀ ਵਾਈਫ ਆ, ਉਹਦੀ ਘਰੋਂ ਹੈ ਜਿਹੜੀ, ਉਹ ਆਪਦਾ ਕੰਮ ਕਰਦੀ ਪਈ ਹੈ, ਉਹ ਆਪੋ ਆਪਣਾ ਕੰਮ ਕਰਕੇ ਬਹਿ ਗਏ। ਮੀਡੀਆ ਹੁਣ ਕੰਮ ਆਪਦਾ ਕਰਦਾ ਪਿਆ। ਮੀਡੀਆ ਦਾ ਕੰਮ ਇਹੀ ਹੁੰਦਾ ਜੀ ਕਿ ਅੱਜ ਜੋਤਸ਼ੀ ਨੇ ਆਹ ਕਰ ਦਿੱਤਾ, ਅੱਜ ਫਲਾਣੇ ਨੇ ਆਹ ਕਰ ਦਿੱਤਾ, ਕਿਉਂਕਿ ਜਿਹੜੀਆਂ ਕੰਮ ਦੀਆਂ ਸਟੋਰੀਆਂ ਸੀ ਉਹ ਤੇ ਲੱਗ ਗਈਆਂ। ਹੁਣ ਪੱਤਰਕਾਰਾਂ ਨੇ ਜਿਹੜੀ ਇਨਸਾਈਡ ਲੱਭਣ ਲਈ ਇੱਧਰੋਂ ਜੋਤਸ਼ੀ ਦੀ ਕੱਢ ਲਈ, ਉੱਧਰੋਂ ਕੱਢ ਲਈ। ਜੋਤਸ਼ੀ ਨੇ ਜੇ ਰੋਕਿਆ ਹੁੰਦਾ ਤੇ ਜੋਤਸ਼ੀ ਨੇ ਤੇ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਹੀ ਨਹੀਂ ਸੀ ਬਣਨ ਦੇਣਾ, ਕਿਉਂਕਿ ਉਹ ਜੋਤਸ਼ੀ ਨੂੰ ਇਹ ਨਹੀਂ ਸੀ ਪਤਾ ਕਿ ਹੋਰ 4 ਦਿਨਾਂ ਨੂੰ ਫੇਰ ਪਵਾੜਾ ਪੈਣ ਵਾਲਾ, ਉਹ ਰੋਕ ਦਿੰਦਾ ਉਦੋਂ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।